अस्सलाम वालेकुम, सत श्री अकाल जी। उम्मीद करना सारे ठीक हो दे। अच्छा जी, किते दा दूसरा पार्ट और हर वीडियो ਵਿੱਚ ਉਹੀ ਚੀਜ਼ਾਂ ਰਿਪੀਟ ਕਰੀ ਦੀਆਂ ਨੇ ਤੇ ਰਿਪੀਟ ਇਸ ਤੋਂ ਕਰਨਾ ਕਿ ਹੋ ਸਕਦਾ ਕੋਈ ਸਟੂਡੈਂਟ ਜਿਹੜਾ ਪੜ੍ਹ ਰਿਹਾ ਹੈ ਉਹ ਇਹਨਾਂ ਚੀਜ਼ਾਂ ਤੇ ਅਮਲ ਨਾ ਕਰਦਾ ਪਿਆ ਹੋਵੇ ਜਾਂ ਉਹਦੀਆਂ ਗਲਤੀਆਂ ਨਾ ਪਈਆਂ ਘਟਦੀਆਂ ਹੋਣ ਔਰ ਜਾਂ ਜਿਹੜੇ ਨਵੇਂ ਸਟੂਡੈਂਟ ਨੇ ਉਹਨਾਂ ਨੂੰ ਜ਼ਾਹਿਰ ਗੱਲ ਸ਼ੁਰੂ ਵਿੱਚ ਸਮਝ ਨਹੀਂ ਆਉਂਦੀ ਤੇ ਪਹਿਲੀ ਦਫਾ ਵੀਡੀਓ ਵੇਖ ਰਿਹਾ ਹੋਵੇ ਇਸ ਵਾਸਤੇ ਹਰ ਵੀਡੀਓ ਵਿੱਚ ਮੈਂ ਇਹ ਗੱਲਾਂ ਰਿਪੀਟ ਕਰਨਾ ਠੀਕ ਹੈ। ਬਾਕੀ ਮੈਨੂੰ ਵੀ ਪਤਾ ਕਿ ਹਰ ਵੀਡੀਓ ਵਿੱਚ ਜਿਹੜਾ ਇਹ ਗੱਲਾਂ ਹੁੰਦੀਆਂ ਨੇ ਜਿਹੜੇ ਸਟੂਡੈਂਟ ਅੱਗੇ ਪੜ੍ਹਦੇ ਨੇ ਕਈ ਸੁਣ ਕੇ ਬੋਰ ਵੀ ਹੋ ਜਾਂਦੇ ਨੇ ਲੇਕਿਨ ਇਹ ਚੀਜ਼ ਫਿਰ ਦੱਸਣੀ ਪੈਂਦੀ ਹੈ ਨਵੇਂ ਸਟੂਡੈਂਟ ਵਾਸਤੇ ਖਾਸ ਤੌਰ ਤੇ ਚਲੋ ਜੀ 16 ਨੰਬਰ ਇਨ ਵਿੱਚ ਇਨਾਂਸਾ ਦੀ un incrocio ਕਹਿੰਦੇ ਇੱਕ ਚੌਕ ਦੇ ਨਜ਼ਦੀਕ ਸਿਮਾਫੋਰਿਜ਼ਾto ਮਤਲਬ ਜਿੱਥੇ ਇਸ਼ਾਰਾ ਲੱਗੇ ਹੈ ਉਸ ਚੌਕ ਦੇ ਨਜ਼ਦੀਕ e consentito arrestarsi sulle strisce pedonali ਪੈਦਲ ਵਾਲੀਆਂ ਲਾਈਨਾਂ ਦੇ ਉੱਤੇ ਰੁਕਣੇ ਦੀ ਇਜਾਜ਼ਤ ਹੈ। Se il semaforo per i pedoni ਅਗਰ ਪੈਦਲ ਵਾਸਤੇ ਇਸ਼ਾਰਾ ਹੈ disposto al rosso rosso ਹੋ ਗਿਆ ਤੇ ਫਿਰ ਕਹਿੰਦੇ ਉਹਨੂੰ ਲਾਈਨਾਂ ਦੇ ਉੱਤੇ ਰੁਕਣੇ ਦੀ ਇਜਾਜ਼ਤ ਹੈ। ਫਾਲਸੋ ਲਾਈਨਾਂ ਦੇ ਉੱਤੇ ਨਾ ਤੁਸੀਂ ਸੋਸਤਾ ਕਰ ਸਕਦੇ ਹੋ ਨਾ ਫਿਰਮਾਤਾ ਕਰ ਸਕਦੇ ਹੋ। ਲਾਈਨਾਂ ਕਿਹੜੀਆਂ ਜਿਹੜੀਆਂ ਪੈਦਲ ਵਾਲੀਆਂ ਹੁੰਦੀਆਂ ਨੇ। 17 ਨੰਬਰ sugli autoveicoli ਗੱਡੀਆਂ ਦੇ ਉੱਤੇ il carico non può sporgere ਕਹਿੰਦਾ ਸਮਾਨ ਨਹੀਂ ਵੱਧ ਸਕਦਾ longitudinalmente ਲੰਬਾਈ ਦੇ ਵਿੱਚ della parte anteriore ਅਗਲੇ ਹਿੱਸੇ ਤੇ ਵੇਰੋ ਜੀ ਅਗਲੇ ਹਿੱਸੇ ਸਮਾਨ ਤੁਸੀਂ ਨਹੀਂ ਵਧਾ ਸਕਦੇ। 18 ਨੰਬਰ se per 2 anni ਕਹਿੰਦਾ ਅਗਰ 2 ਸਾਲ non commette infrazioni ਤੁਸੀਂ ਕੋਈ ਖਿਲਾਫ ਵਰਜ਼ੀ ਨਹੀਂ ਕਰਦੇ ਕਿ comportano perdita di punti ਜਿਹਦੇ ਨਾਲ punਤੀਆਂ ਕੱਟੀਆਂ ਜਾਂਦੀਆਂ ਹੋਣ il conducente che ha abbia meno di 20 punti ਜਿਹਦੀਆਂ 20 ਤੋਂ ਘੱਟ punਤੀਆਂ ਜੇ ਡਰਾਈਵਰ ਦੀਆਂ rientrano in possesso di tutti i 20 punti ਕਹਿੰਦਾ ਉਹ 20 punਤੀਆਂ ਦਾ ਫਿਰ ਮਾਲਕ ਬਣ ਜਾਏਗਾ ਵੇਰੋ ਮਸਲਨ ਅਗਰ ਸਾਡੀਆਂ ਗਲਤੀਆਂ ਕਰਕੇ ਇਸ ਤਰ੍ਹਾਂ ਸਮਝੋ ਕਿ ਸਾਡੀਆਂ 2 punਤੀਆਂ ਰਹਿ ਗਈਆਂ ਨੇ ਇਸ ਤੋਂ ਅੱਗੇ ਅਗਰ 2 ਸਾਲ ਅਸੀਂ ਕੋਈ ਵੀ ਐਸੀ ਗਲਤੀ ਨਹੀਂ ਕਰਦੇ ਜਿਹਦੇ ਵਿੱਚ ਸਾਡੀਆਂ punਤੀਆਂ ਕੱਟੀਆਂ ਜਾਂਦੀਆਂ ਹੋਣ ਤੇ ਸਾਡੀਆਂ 20 punਤੀਆਂ ਪੂਰੀਆਂ ਹੋ ਜਾਣਗੀਆਂ ਠੀਕ ਹੈ। 19 ਨੰਬਰ ਕੀ ਇਹ civilmente ਕਹਿੰਦਾ ਜਿਹਦੇ civile ਲੱਗੀ ਏ obbligato ਉਹਦੇ ਤੇ ਲਾਗੂ ਹੁੰਦਾ ਹੈ a risarcire i danni ਵੀ ਉਹਨੇ ਨੁਕਸਾਨ ਦੇ ਪੈਸੇ ਭਰਨੇ ਨੇ provocati da un sinistro stradale ਜਿਹੜਾ ਰੋਡ ਐਕਸੀਡੈਂਟ ਦੇ ਵਿੱਚ ਕੀਤਾ ਸੂ può farsi assistere ਕਹਿੰਦੇ ਉਹ ਹੈਲਪ ਵੀ ਲੈ ਸਕਦਾ ਹੈ da un consulente infortunistica stradale ਮਤਲਬ ਸੌਖੇ ਲਫ਼ਜ਼ਾਂ ਕਹਿ ਲਓ ਜਿਹੜਾ ਵਕੀਲ ਵਗੈਰਾ ਨੇ ਉਹਨਾਂ ਕੋਲੋਂ ਹੈਲਪ ਵੀ ਲੈ ਸਕਦਾ ਵੇਰੋ ਜੀ ਆਪਣਾ ਵਕੀਲ ਕਰਾ ਸਕਦੇ ਹੋ ਤੁਸੀਂ। 20 ਨੰਬਰ ਇਹ ਵੀ ਆਪਣੇ ਲਈ ਇੰਪੋਰਟੈਂਟ ਹੈ Il segnale raffigurato è ਨਿਸ਼ਾਨ ਦਿਖਾਇਆ ਗਿਆ vieta la svolta a sinistra ਕਹਿੰਦਾ ਖੱਬੇ ਮੁੜਨਾ ਮਨਾ ਕਰਦਾ ਹੈ ਫਾਲਸੋ ਜੀ ਇਹ ਜਿਹੜੀ ਸਿੱਧੀ ਸੜਕ ਹੁੰਦੀ ਹੈ ਜਿਸ ਤਰ੍ਹਾਂ ਇਹ ਟੱਚ ਹੋ ਰਹੀ ਹੈ ਇੱਧਰ ਅਸੀਂ ਮੁੜ ਸਕਦੇ ਹਾਂ ਠੀਕ ਹੈ ਅਗਰ ਉੱਥੇ ਕੋਈ ਮਨਾ ਕਰਨੇ ਵਾਲਾ ਨਿਸ਼ਾਨ ਨਾ ਹੋਵੇ ਤੇ ਠੀਕ ਹੈ ਲੇਕਿਨ ਜਿਹੜੀ ਟੇਢੀ ਤਿਰਛੀ ਸੜਕ ਇਸ ਤਰ੍ਹਾਂ ਕੇ ਨਾਲ ਲੱਗਦੀ ਹੈ ਉਧਰ ਨਹੀਂ ਮੁੜ ਸਕਦੇ ਠੀਕ ਹੈ। 21 ਨੰਬਰ ਜੀ curva a sinistra ਨੂੰ ਹੈ Il delineatore raffigurato ਜਿਹੜਾ delineatore ਦਿਖਾਇਆ ਗਿਆ ਇਹ posto nelle curve strette ਕਹਿੰਦੇ ਇਹ ਤੰਗ ਮੋੜਾਂ ਤੇ ਮੌਜੂਦ ਹੈ ਇਹ con mancanza di visibilità ਤੇ ਜਿੱਥੇ mancanza di visibilità ਹੈ ਮਤਲਬ ਨਜ਼ਰ ਵੀ ਨਹੀਂ ਆਉਂਦਾ ਜਾਂ ਕਹਿ ਲਓ ਨਜ਼ਰ ਘੱਟ ਆਉਂਦਾ ਵੇਰੋ। 22 ਨੰਬਰ la distanza di sicurezza ਫਾਜ਼ਤੀ ਫਾਸਲਾ deve essere mantenuta ਕਹਿੰਦਾ ਲਾਜ਼ਮੀ ਰੱਖਣਾ ਜੇ per evitare lo scontro letterale ਸਾਈਡ ਤੋਂ ਟਕਰਾਣੇ ਤੋਂ ਬਚਣੇ ਦੇ ਲਈ ਕਹਿੰਦਾ distanza di sicurezza ਰੱਖਣਾ ਜੇ ਫਾਲਸੋ ਇਹਦੀ ਸਾਈਡ ਤੋਂ ਜਿਹੜੀ ਟੱਕਰ ਲੱਗਦੀ ਹੈ ਉਹਦੇ ਨਾਲ ਇਹਦਾ ਕੋਈ ਤਲਕ ਨਹੀਂ। 3 ਨੰਬਰ il conducente del veicolo da sorpassare ਕਹਿੰਦਾ ਉਸ ਗੱਡੀ ਦਾ ਡਰਾਈਵਰ ਜਿਹੜਾ ਓਵਰਟੇਕ ਕਰ ਰਿਹਾ ਹੈ ha l'obbligo ਉਹ ਤੇ ਲਾਗੂ ਹੁੰਦਾ ਹੈ di non gareggiare in velocità ਵੀ ਰੇਸ ਨਹੀਂ ਲਾਣੀ con il veicolo sorpassante ਉਸ ਗੱਡੀ ਨਾਲ ਜਿਹਨੂੰ ਓਵਰਟੇਕ ਕਰ ਰਹੇ ਹੋ ਵੇਰੋ ਜੀ। ਅੱਛਾ ਜੀ ਇਹ ਵੀ ਸਵਾਲ ਪਿਛਲੇ ਸਕੇਲ ਦੇ ਵਿੱਚ ਆਇਆ ਸੀ। 24 ਨੰਬਰ ਜੀ ਅਬਲਿਆਨ ਜਿਹੜੀਆਂ ਫੁੱਲ ਲਾਈਟਾਂ ਨੇ ਉਹਨਾਂ ਦਾ ਨਿਸ਼ਾਨ ਹੈ il simbolo raffigurato ਨਿਸ਼ਾਨ ਦਿਖਾਇਆ ਗਿਆ ਇਹ posto sul comando ਕਹਿੰਦਾ ਇਹ ਉਸ ਬਟਨ ਤੇ ਮੌਜੂਦ ਹੈ di accensione ਜਿੱਥੋਂ ਆਨ ਹੁੰਦੀਆਂ ਨੇ dei pretori ana abbaglianti ਫਾਲਸੋ ਜੀ ana abbaglianti ਨਹੀਂ abbaglianti ਲਾਈਟਾਂ ਦਾ ਨਿਸ਼ਾਨ ਹੈ ਇਥੋਂ abbaglianti ਆਨ ਹੁੰਦੀਆਂ ਨੇ। 5 ਨੰਬਰ scorrere subito un ferito dalla strada ਕਹਿੰਦਾ ਜਿਹੜੇ ਸੜਕ ਦੇ ਉੱਤੇ ਜ਼ਖਮੀ ਦੀ ਫੌਰਨ ਮਦਦ ਕਰੀ ਦੀਏ può evitare ਕਹਿੰਦਾ ਉਹ ਬਚ ਸਕਦਾ ਹੈ ਕਿ subisca ulteriori danni fisici ਮਜ਼ੀਦ ਕਿਸੇ ਜ਼ਿਆਦਾ ਨੁਕਸਾਨ ਹੋਣੇ ਤੋਂ ਬਚ ਸਕਦਾ ਜਿਹੜਾ ਤੁਸੀਂ ਫੌਰਨ ਮਦਦ ਕਰਦੇ ਹੋ ਵੇਰੋ। ਅੱਛਾ ਜੀ ਇਹ ਸਵਾਲ ਇਸ ਤੋਂ ਪਿੱਛੇ ਜਿਹੜਾ ਇਸ ਤੋਂ ਪਿੱਛੇ ਵੀ ਨਹੀਂ ਇਸ ਤੋਂ 2 ਸਕੇ ਦੇ ਪਿੱਛੇ ਮੇਰੇ ਖਿਆਲ ਨਾਲ ਉਹਦੇ ਵਿੱਚ ਵੀ ਇਹ ਸੇਮ ਸਵਾਲ ਆਇਆ ਸੀ।
ਇਸ ਤੋਂ ਇਲਾਵਾ ਜਿਹੜੇ ਲਾਸਟ 10-12 ਸਕੇਦੇ ਹੁੰਦੇ ਨੇ, ਤੁਸੀਂ ਆਪ ਹੀ ਗੌਰ ਕਰ ਲਵਿਆ ਕਰੋ, ਉਹਨਾਂ ਦੇ ਵਿੱਚੋਂ ਕਮ ਸੇ ਕਮ 10 ਤੋਂ 12 ਸਵਾਲ ਐਸੇ ਹੁੰਦੇ ਨੇ ਜਿਹੜੇ ਉਹਨਾਂ ਸਕੇਦਿਆਂ ਵਿੱਚ ਹੀ ਆਏ ਹੁੰਦੇ ਨੇ। ਇਸ ਵਾਸਤੇ ਮੈਂ ਆਖਣਾ ਕਿ ਇਹ ਵੀਡੀਓ ਸਕੇਦੇ ਵਾਲੀਆਂ ਜ਼ਰੂਰ ਵੇਖਿਆ ਕਰੋ, ਬੜੀ ਹੈਲਪ ਮਿਲਦੀ ਹੈ। 26 ਨੰਬਰ, Gli pneumatici ਕਹਿੰਦਾ ਉਹ ਟਾਇਰ con camere d'aria ਜਿਨ੍ਹਾਂ ਵਿੱਚ camere d'aria ਮਤਲਬ ਟਿਊਬ ਹੈ। In caso di foratura ਜਦੋਂ ਉਹ ਟਾਇਰ ਪੈਂਚਰ ਹੋਣ, foratura ਹੋਵੇ, si sgonfiano lentamente ਕਹਿੰਦਾ ਉਹਨਾਂ ਦੀ ਹਵਾ ਨਿਕਲਦੀ ਹੈ lentamente ਹੌਲੀ ਹੌਲੀ ਆਹਿਸਤਾ ਆਹਿਸਤਾ। ਫਾਲਤੂ ਜੇ ਅਗਰ ਵਿੱਚ ਟਿਊਬ ਹੋਵੇ ਤੇ ਫਿਰ ਫੌਰਨ ਹਵਾ ਨਿਕਲ ਜਾਂਦੀ ਹੈ, ਅਗਰ ਟਿਊਬਲੈਸ ਟਾਇਰ ਹੋਣ ਤੇ ਫਿਰ ਹਵਾ ਨਹੀਂ ਨਿਕਲਦੀ ਇਤਨੀ ਜਲਦੀ ਉਹਨਾਂ 'ਚੋਂ। 27 ਨੰਬਰ, importante ਵੇ ਪਨੇਲੋ, ਤੁਹਾਨੂੰ ਪਤਾ ਹੈ। Il segnale raffigurato preannuncia ਜਿਹੜਾ ਨਿਸ਼ਾਨ ਦਿਖਾਇਆ ਗਿਆ ਦੱਸ ਰਿਹਾ ਹੈ ਕਿ la circolazione ਵੇ ਜਿਹੜਾ ਚੱਲਣਾ ਵੇ ਇਹ ammessa, ਇਹਦੀ ਇਜਾਜ਼ਤ ਹੈ। nei giorni pari in un senso ਕਹਿੰਦਾ ਪਾਰੀ ਦਿਨਾਂ ਵਿੱਚ ਇੱਕ ਤਰਫ ਚੱਲਣ ਦੀ ਇਜਾਜ਼ਤ ਹੈ, nei giorni dispari nell'altro ਤੇ dispari ਦਿਨਾਂ ਵਿੱਚ ਦੂਸਰੀ ਤਰਫ ਚੱਲਣ ਦੀ ਇਜਾਜ਼ਤ ਹੈ। ਫਾਲਸੋ। 28 ਨੰਬਰ, il segnale raffigurato ਹੈ ਨਿਸ਼ਾਨ ਦਿਖਾਇਆ ਗਿਆ si trova direttamente in corrispondenza ਕਹਿੰਦਾ ਉੱਤੇ ਮਿਲੇਗਾ delle strisce del attraversamento pedonale, ਜਿਹੜੀਆਂ ਜ਼ੈਬਰਾ ਕ੍ਰਾਸਿੰਗ ਵਾਲੀਆਂ ਲਾਈਨਾਂ ਨੇ, ਕਹਿੰਦਾ ਇਹਨਾਂ ਦੇ ਬਿਲਕੁਲ ਉੱਤੇ ਮਿਲੇਗਾ। ਵੇਰੋ ਜਿੱਥੇ ਜ਼ੈਬਰਾ ਕ੍ਰਾਸਿੰਗ ਹੁੰਦੀ ਹੈ, ਦੇਖਿਆ ਉਹਦੇ ਉੱਤੇ ਨਿਸ਼ਾਨ ਇਸ ਤਰ੍ਹਾਂ ਦਾ ਲੱਗਿਆ ਹੁੰਦਾ ਹੈ। 29 ਨੰਬਰ, la distanza di sicurezza a fasti ਫਾਸਲਾ è commisurata anche alla aderenza degli pneumatici ਕਹਿੰਦਾ ਇਹ ਟਾਇਰਾਂ ਦੀ ਅਦਰੈਂਸ ਗ੍ਰਿਪ ਦੇ ਹਿਸਾਬ ਨਾਲ ਵੀ ਹੋਣਾ ਚਾਹੀਦਾ। ਵੇਰੋ 3 ਨੰਬਰ, secondo le norme di precedenza ਹੱਕ ਵਾਲੇ ਕਾਨੂੰਨ ਦੇ ਮੁਤਾਬਕ nell'incrocio rappresentato in figura ਇਸ ਚੌਕ ਦਾ ਜਿਹੜਾ ਤਸਵੀਰ ਦਿਖਾਇਆ ਗਿਆ, i veicoli transitano nell'ordine ਗੱਡੀਆਂ ਇਸ ordine ਇਸ ਤਰਤੀਬ ਨਾਲ ਚੱਲਣ ਦੀਆਂ ERSA। ਅੱਛਾ ਜੀ, ਇਹਨਾਂ ਵੇਰੋ ਕੀਤੇ ਆ, ਤਸਵੀਰ ਤੁਸੀਂ ਖੁਦ ਚੈੱਕ ਕਰ ਲਵੇ ਅਜੇ। ਤੇ ਲੋ ਜੀ, ਅੱਜ ਦੀ ਵੀਡੀਓ ਤੇ ਖਤਮ ਕਰਨੇ, ਇਨਸ਼ਾਅੱਲਾ ਮਿਲਣਾ ਨੈਕਸਟ ਵੀਡੀਓ ਤੇ।